पंजाबी रेडियो USA पेश करदा है अज दा दिन सिख इतिहास विच। सिख इतिहास दीआं घटनावां 'च 27 फरवरी का दिन 1414 भगत रविदास जी का जन्म होया। जिन्हां भगतां दी बाणी गुरु ग्रंथ साहिब विच दर्ज है, उन्हां विचों एक श्रोमणी भगत बाबा रविदास जी का जन्म 27 फरवरी 1414 के दिन बनारस कोल एक पिंड विच होया। 1716 बंदा सिंह बहादुर अते 700 तो वध सिख दिल्ली पहुंचाए गए। 8 महीने के घेरे दौरान जद बंदा सिंह ते उसदे साथी भुख नाल निढाल हो गए सन तां उन्हां विच हिलण जुलण जोगी सत्या भी नहीं सी रही। अखीर जद कई दिनों तक गढ़ी चों कोई हिलजुल ना हुई तां मुगल फौजां दे एक हजूम ने एकदम हल्ला बोल दिता। अगे अदमोए पे हुए 200-400 सिख नजर आए, जिन्हां नूं उन्हां ने गिरफ्तार कर लिया। इन्हां दे पैरां विच बेड़ियां, गलां विच तौक, लक नाल जंजीरां बन के ऊठां अते गड्डियां ते लद के बरसता दिल्ली भेजण दा फैसला कीता गया। इन्हां दिनां विच बहुत सारे होर सिख भी गिरफ्तार करके इन्हां विच शामिल कर दिते गए। इस मगरों भी मारे गए होर सिखां दे सिर भी दिल्ली लिजाण वाले स्टॉक विच शामिल कर लए गए। इह सारा कुछ इस करके कीता गया सी तां जो बादशाह नूं वड्डी कारगुजारी विखाई जा सके। बंदा सिंह नूं स्पैशल तैयार कीते गए पिंजरे विच बेड़ियां सने तुन दिता गया ते हाथी ते रख के इस नूं दिल्ली लिआंदा गया सी। मुगल बंदा सिंह तो इन्ना डरदे सन कि पिंजरे विच पा के भी उस पिछे एक तकड़ा सिपाही नंगी तलवार दे के खड़ा करी रखिया तां जो ओ किते पिंजरे चों निकल के उड़ ही ना जावे। सिख कैदियां दा इह जुलूस 27 फरवरी 1716 दे दिन दिल्ली दे बार-बार पिंड अग्राबाद कोल पुज्जा। 1926 6 बब्बरां नूं लाहौर जेल विच फांसी दित्ती गई। 28 फरवरी 1925 ਨੂੰ ਬੱਬਰ ਅਕਾਲੀ ਲਹਿਰ ਦੇ 5 ਜਰਨੈਲਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਹ ਪੰਜ ਸਨ ਕਿਸ਼ਨ ਸਿੰਘ ਗੜਗੱਜ, ਸੰਤਾ ਸਿੰਘ ਨੇ ਧੜਕ ਧਾਮੀਆਂ, ਦਲੀਪ ਸਿੰਘ ਭੁਚੰਗੀ ਧਾਮੀਆਂ, ਨੰਦ ਸਿੰਘ ਕੁੜਿਆਲ ਤੇ ਕਰਮ ਸਿੰਘ ਹਰੀਪੁਰ। ਮਗਰੋਂ ਹਾਈ ਕੋਰਟ ਨੇ ਧਰਮ ਸਿੰਘ ਹਿਆਤਪੁਰ ਰੁੜਕੀ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ। 26 ਫਰਵਰੀ ਨੂੰ ਡਾਕਟਰ ਨੇ ਫਾਂਸੀ ਵਾਲੇ 6 ਸਿੱਖਾਂ ਦਾ ਮੁਆਇਨਾ ਕੀਤਾ। ਉਸ ਡਾਕਟਰ ਮੁਤਾਬਿਕ ਉਹ ਸਾਰੇ 6 ਦੇ 6 ਸਾਰਾ ਸਮਾਂ ਸ਼ਬਦ ਪੜ੍ਹਦੇ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਰਹੇ ਸਨ ਤੇ ਇਹਨਾਂ ਵਿੱਚੋਂ ਵੀ ਸਭ ਤੋਂ ਵੱਧ ਖੁਸ਼ ਭੁਚੰਗੀ ਨੰਦ ਸਿੰਘ ਸੀ, ਜਿਵੇਂ ਕਿ ਉਸ ਦਾ ਵਿਆਹ ਹੋਵੇ। 27 ਫਰਵਰੀ ਨੂੰ ਸਵੇਰ ਦੇ 8 ਵਜੇ ਭਾਈ ਪ੍ਰੇਮ ਸਿੰਘ ਗ੍ਰੰਥੀ ਲਾਹੌਰ ਜੇਲ੍ਹ ਪੁੱਜੇ। 8:03 ਤੇ ਜੇਲ੍ਹ ਵਿੱਚੋਂ ਉੱਚੀ ਸ਼ਬਦ ਪੜਨ ਦੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ। ਪਹਿਲਾਂ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਅਤੇ ਦਲੀਪ ਸਿੰਘ ਨੂੰ ਫਾਂਸੀ ਦੇ ਤਖਤੇ ਤੇ ਲਿਜਾਇਆ ਗਿਆ। 1 ਘੰਟੇ ਵਿੱਚ ਉਹਨਾਂ ਨੂੰ ਫਾਂਸੀ ਦੇਣ ਦੀ ਕਾਰਵਾਈ ਮੁਕੰਮਲ ਕੀਤੀ ਜਾ ਚੁੱਕੀ ਸੀ। ਇਸ ਦੇ ਬਾਅਦ 9:07 ਤੇ ਫਿਰ ਜੈਕਾਰਿਆਂ ਦੀ ਆਵਾਜ਼ ਆਈ। ਇਸ ਵਾਰ ਕਰਮ ਸਿੰਘ, ਧਰਮ ਸਿੰਘ ਤੇ ਭੁਚੰਗੀ ਨੰਦ ਸਿੰਘ ਨੂੰ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ। 9:30 ਵਜੇ ਇੱਕ ਸਿਪਾਹੀ ਜੇਲ੍ਹ ਵਿੱਚੋਂ ਆਇਆ ਤੇ ਉਸਨੇ ਕਿਹਾ ਕਿ ਜੇ ਕੋਈ ਵਾਰਸ ਹਨ ਤਾਂ ਲਾਸ਼ਾਂ ਲਿਜਾ ਸਕਦੇ ਨੇ। ਸੰਗਤ ਵਿੱਚੋਂ ਇੱਕ ਜਣਾ ਮੋਟਰ ਦਾ ਪ੍ਰਬੰਧ ਕਰਨ ਚਲਾ ਗਿਆ। ਜਦ ਕਾਫੀ ਦੇਰ ਤੱਕ ਮੋਟਰ ਨਾ ਆ ਸਕੀ ਤਾਂ ਸੰਗਤ ਨੇ ਗੱਡਿਆਂ ਤੇ ਕੰਬਲ ਵਿਛਾ ਕੇ 3 ਗੱਡਿਆਂ ਤੇ 6 ਦਿਆਂ ਰੱਖੀਆਂ ਤੇ ਸ਼ਬਦ ਪੜ੍ਹਦੇ ਹੋਏ ਗੋਲਬਾਗ ਤੋਂ ਹੁੰਦੇ ਹੋਏ ਰਾਧਾ ਕੁੰਡ ਸ਼ਮਸ਼ਾਨ ਲਿਜਾ ਕੇ 6 ਦਾ ਇਕੱਠਿਆਂ ਦਾ ਸੰਸਕਾਰ ਕੀਤਾ। 1984 ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਟੌੜਾ, ਸੁਰਜੀਤ ਬਰਨਾਲਾ ਵਗੈਰਾ ਨੇ ਭਾਰਤੀ ਵਿਧਾਨ ਦੀ ਧਾਰਾ 25 ਫਾੜੀ। ਸਿੱਖਾਂ ਦੀਆਂ ਮੰਗਾਂ ਵਿੱਚੋਂ ਇੱਕ ਮੰਗ ਸਿੱਖ ਹਿੰਦੂ ਨਹੀਂ ਹਨ ਨੂੰ ਪੂਰੀ ਕਰਵਾਉਣ ਵਾਸਤੇ ਜ਼ੋਰ ਪਾਉਣ ਲਈ ਅਕਾਲੀ ਦਲ ਵੱਲੋਂ 27 ਫਰਵਰੀ 1984 ਦੇ ਦਿਨ ਹਰ ਪਾਸੇ ਭਾਰਤੀ ਵਿਧਾਨ ਦੀ ਧਾਰਾ 25 ਦੀ ਫੋਟੋਕਾਪੀ ਨੂੰ ਫਾੜ ਕੇ ਆਪਣਾ ਰੋਸ ਜ਼ਾਹਰ ਕਰਨ ਦਾ ਐਲਾਨ ਕੀਤਾ। ਚੰਡੀਗੜ੍ਹ ਵਿੱਚ ਬਾਦਲ, ਸੁਰਜੀਤ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ ਅਤੇ ਹੋਰ ਕਈਆਂ ਨੇ ਧਾਰਾ 25 ਦੀਆਂ ਫੋਟੋਕਾਪੀਆਂ ਫਾੜੀਆਂ ਤੇ ਸਾੜੀਆਂ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 27 ਫਰਵਰੀ ਦਾ ਦਿਨ।